मीं दियां कणियां शफकत रसूल मिर्ज़ा होरां दी किताब। ਇਹ ਨਜ਼ਮ ਪਰਾਗਾ ਹੈ। ਇਸ ਤੋਂ ਪਹਿਲਾਂ ਉਹਨਾਂ ਦਾ ਇੱਕ ਸ਼ੇਰੀ ਪਰਾਗਾ ਪੈਰਾਂ ਦੇ ਵਿੱਚ ਸੰਗਲ ਦੇ ਸਰਨਾਮੇ ਹੇਠ ਛਾਪੇ ਚੜ੍ਹ ਚੁੱਕਿਆ ਹੈ। ਇਹ ਉਹਨਾਂ ਦਾ ਦੂਜਾ ਸ਼ੇਰੀ ਪਰਾਗਾ ਹੈ। ਪਹਿਲਾ ਨਜ਼ਮ ਪਰਾਗਾ ਮਸੂਦ ਖੱਦਰਪੋਸ਼ ਵੱਲੋਂ ਐਵਾਰਡ ਵੀ ਹਾਸਿਲ ਕਰ ਚੁੱਕਿਆ ਹੈ ਅਤੇ ਪਾਕਿਸਤਾਨ ਰਾਈਟਰਸ ਗਿਲਡ ਵੱਲੋਂ ਵੀ ਉਸ ਨੂੰ ਇਨਾਮ ਮਿਲ ਚੁੱਕਿਆ ਹੈ। ਇਹ ਨਜ਼ਮ ਪਰਾਗਾ ਜਨਵਰੀ 2023 ਦੇ ਵਿੱਚ ਛਾਪੇ ਚੜ੍ਹਿਆ। ਗੁਫ਼ਤਗੂ ਪਬਲੀਕੇਸ਼ਨਸ 749 ਨੀਲਮ ਬਲਾਕ ਇਲਾਮਾ ਇਕਬਾਲ ਟਾਊਨ ਲਾਹੌਰ ਤੋਂ ਇਹ ਛਾਇਆ ਹੋਇਆ ਹੈ। ਇਹਦੇ ਵਿੱਚ ਵਸੇਬ ਨਾਲ ਜੁੜੀਆਂ ਨਜ਼ਮਾਂ ਨੇ, ਜਿਵੇਂ ਕਿ ਆਪਣੇ ਫਲੈਬ ਵਿੱਚ ਲਿਖਦੇ ਨੇ, ਪੰਜਾਬੀ ਜ਼ੁਬਾਨ ਅਤੇ ਇਹਦਾ ਵਸੇਬ ਅਸੀਂ ਗੰਵਾ ਬੈਠੇ ਹਾਂ। ਇੰਝ ਲੱਗਦਾ ਹੈ ਜੇ ਅਸੀਂ ਅਜੇ ਰਸਤੇ 'ਤੇ ਟੁਰਦੇ ਰਹੇ ਅਤੇ ਜਿਹੜੀਆਂ ਥੋੜ੍ਹੀਆਂ ਬਹੁਤ ਨਿਸ਼ਾਨੀਆਂ ਬਚੀਆਂ ਨੇ ਉਹਨਾਂ ਤੋਂ ਵੀ ਹੱਥ ਧੋ ਬੈਠਾਂਗੇ। ਸਾਡੀ ਰਹਿਤਲ ਦਾ ਕੋਈ ਹੋਰ ਬਦਲ ਜੱਗ 'ਤੇ ਹੋ ਨਹੀਂ ਸਕਦਾ, ਇਸ ਲਈ ਇਹਨੂੰ ਮਹਿਫੂਜ਼ ਕਰਨ ਦੀ ਹਰ ਕੋਸ਼ਿਸ਼ ਸਲਾਹਣਯੋਗ ਹੈ। ਮੈਂ ਪੰਜਾਬੀ ਹਾਂ ਅਤੇ ਮੇਰਾ ਤਾਲੁਕ ਦੋਵਾਂ ਪੰਜਾਬਾਂ ਨਾਲ ਹੈ। ਇਹ ਧਰਤੀ ਅਤੇ ਇਹ ਵਸੇਬ ਮੇਰੇ ਅੰਦਰ ਵਸੇ ਹੋਏ ਨੇ। ਦੇਖੋ, ਜਿਹੜਾ ਇਨਸਾਨ ਵਸੇਬ ਦੇ ਨਾਲ, ਆਪਣੀ ਰਹਿਤਲ ਦੇ ਨਾਲ ਜੁੜਿਆ ਹੈ, ਆਪਣੀ ਧਰਤੀ ਦੇ ਨਾਲ ਜੁੜਿਆ ਹੈ, ਉਹਦੀ ਸ਼ਾਇਰੀ ਦੇ ਵਿੱਚੋਂ ਵੀ ਪੰਜਾਬ ਦੀ ਖੁਸ਼ਬੂ ਆਏਗੀ ਅਤੇ ਉਹ ਵਸੇਬ ਦੀ ਗੱਲ ਕਰੇਗਾ। ਸ਼ਫਕਤ ਰਸੂਲ ਮਿਰਜ਼ਾ ਹੋਰੀ ਪੰਜਾਬ ਨਾਲ ਮੁਹੱਬਤ ਦੀ ਗੱਲ ਆਪਣੀਆਂ ਨਜ਼ਮਾਂ ਵਿੱਚ ਬਿਆਨ ਕਰਦੇ ਨੇ। ਮੇਰਾ ਦੇਸ ਪੰਜਾਬ ਉਹਨਾਂ ਦੀ ਨਜ਼ਮ ਬੜੀ ਸੋਹਣੀ ਹੈ। ਐਸੇ ਹਵਾਲੇ ਨਾਲ ਤੁਸੀਂ ਦੇਖੋ, ਇਹ ਨਜ਼ਮਾਂ ਇਸ ਕਿਤਾਬ ਦੇ ਵਿੱਚ ਕੁੱਲ 82 ਨਜ਼ਮਾਂ ਉਹਨਾਂ ਨੇ ਸ਼ਾਮਿਲ ਕੀਤੀਆਂ ਨੇ। ਅਸੀਂ ਉਹਨਾਂ ਦੀਆਂ ਕੁਝ ਸ਼ੇਰੀ ਮਿਸਾਲਾਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪੰਜਾਬੀ ਗੀਤ ਹੈ। ਕੰਧਾਂ ਉੱਤੇ ਲਿਖਦਾ ਮੈਂ ਰਹਿਣਾ ਤੇਰੇ ਨਾਂ ਨੂੰ, ਰੁੱਖਾਂ ਹੇਠਾਂ ਲੱਭਣਾ ਵਾਂ ਪਿਆਰ ਵਾਲੀ ਛਾਂ ਨੂੰ। ਫਿਰ ਤਹਿਜ਼ੀਬ ਦੀ ਫੋਟੋ, ਆਪਣੀ ਤਹਿਜ਼ੀਬ ਦੀ ਫੋਟੋ ਸਾਰੀ ਦੁਨੀਆ ਦੇ ਮੁਲਕਾਂ ਦੀਆਂ ਕੰਧਾਂ ਉੱਤੇ ਲਾਈਏ, ਮਾਂ ਬੋਲੀ ਦੇ ਫੁੱਲ ਖੜਾ ਕੇ ਯੂਰਪ ਅਤੇ ਅਫਰੀਕਾ ਦੇ ਗੁਲਦਾਨਾਂ ਅੰਦਰ ਸ਼ਫਕਤ ਅੱਜ ਸਜਾਈਏ, ਵਾਰਿਸ ਸ਼ਾਹ ਦੀ ਹੀਰ ਦੇ ਚਰਚੇ ਚੰਨ ਤੀਕਰ ਅਪੜਾਈਏ। ਇਹ ਸ਼ਾਇਰੀ ਜਿਹਦੇ ਵਿੱਚ ਦੇਸ਼ ਦੀ ਜ਼ੁਬਾਨ ਦੀ ਗੱਲ ਹੋਏਗੀ, ਇਹ ਸ਼ਫਕਤ ਰਸੂਲ ਮਿਰਜ਼ਾ ਵਰਗੇ ਜਨੂਨੀ ਇਨਸਾਨ ਹੀ ਲਿਖ ਸਕਦੇ ਨੇ, ਜਿਨ੍ਹਾਂ ਨੂੰ ਆਪਣੇ ਪਿਆਰ ਨਾਲ, ਆਪਣੇ ਵਸੇਬ ਨਾਲ ਪਿਆਰ ਹੈ। ਵਸੇਬ ਰੰਗ ਦੀ ਗੱਲ ਕਰਦਿਆਂ ਹੋਇਆਂ ਤੁਸੀਂ ਦੇਖੋ, ਉਹਨਾਂ ਦੀਆਂ ਉਹ ਨਜ਼ਮਾਂ ਜਿਹੜੀਆਂ ਤੁਹਾਨੂੰ ਗਏ ਗਵਾਚੇ ਸਮੇਂ ਦੇ ਵਿੱਚ ਲੈ ਜਾਂਦੀਆਂ ਨੇ। ਗੁਲਗੁਲੇ, ਮਿੱਸੀਆਂ ਰੋਟੀਆਂ, ਪਕੌੜੇ ਦੀ ਗੱਲ ਕਰਦੇ ਨੇ, ਪਾਪੜ, ਗੁੜ ਦੇ ਚਾਵਲ, ਚੂਰੀ, ਗੰਨੇ ਦਾ ਰਸ, ਜਿਹੜਾ ਹੁਣ ਸਾਡੇ ਸਮਾਜ 'ਚੋਂ ਅਲੋਪ ਹੁੰਦਾ ਜਾ ਰਿਹਾ। ਸੋਗੀ, ਗਿਰੀ, ਬਦਾਮ, ਗੁੜ ਵਾਲਾ ਸ਼ਰਬਤ, ਫੁੱਲੀਆਂ, ਫੁੱਲ ਮਖਾਣੇ, ਪਤਾਸੇ, ਜਲੇਬੀ, ਖਜੂਰਾਂ, ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਵਸੇਬ 'ਚੋਂ ਜਿੱਦਤ ਦੇ ਨਾਂ 'ਤੇ, ਨਵੇਂ ਦੌਰ ਦੇ ਨਾਲ ਨੱਸਣ ਦੇ ਨਾਂ 'ਤੇ ਆਪਣੀ ਅਸਲ ਨੂੰ ਉਹ ਪਿਛਾਂਹ ਛੱਡਦੇ ਜਾ ਰਹੇ ਨੇ। ਅਸੀਂ ਚਾਟੀ ਦੀ ਲੱਸੀ ਪੀਂਦਿਆਂ ਮੇਰੇ ਹੰਝੂ ਕਿਰਦੇ ਜਾਣ, ਸਭ ਉਜੜੇ ਮੰਜ਼ਰ ਦੇਸ 'ਤੇ ਮੇਰੀ ਅੱਖ ਵਿੱਚ ਫਿਰਦੇ ਜਾਣ। ਉਹ ਮਹਿ ਕੇ ਦੇਸ ਪੰਜਾਬ ਦੀ ਮੇਰੇ ਪਿੰਡੇ ਉੱਤੇ ਲਿਬਾਸ ਵਿੱਚ, ਜਿਉ ਮੁਸ਼ਕ ਹਿਰਨ ਦੀ ਨਾਫ ਦੀ ਕੋਈ ਘੋਲ ਗਿਆ ਏ ਗਲਾਸ ਵਿੱਚ। ਉਹ ਸਾਕੀਆ ਡੋਲ ਸ਼ਰਾਬ ਨੂੰ ਸਾਗਰ ਵਿੱਚ ਇਹਨੂੰ ਪਾ, ਕਿਸੇ ਬੋੜ ਦੀ ਛਾਵੇਂ ਜਾ ਕੇ ਸੰਗਤ ਦੀ ਪਿਆਸ ਬੁਝਾ। ਫਿਰ ਇੱਕ ਛੋਟੀ ਜਿਹੀ ਨਜ਼ਮ ਛੱਲੀ, ਬੁੱਕਲ ਦੇ ਵਿੱਚ 100 ਦਾਣੇ, ਫਿਰ ਵੀ ਕਲਮ ਕੱਲੀ। ਅਲਾਮਤੀ ਅੰਦਾਜ਼ ਨਾਲ ਬੜੀਆਂ ਸੋਹਣੀਆਂ ਗੱਲਾਂ ਇਹਨਾਂ ਨੇ ਛੋਟੀਆਂ ਛੋਟੀਆਂ ਨਜ਼ਮਾਂ ਦੇ ਵਿੱਚ ਵੱਡੇ ਵੱਡੇ ਮੌਜ਼ੂ ਸਮੋ ਦਿੱਤੇ ਨੇ। ਆਖਰੀ ਇਹਨਾਂ ਦੀ ਨਜ਼ਮ ਮੀਂਹ ਦੀਆਂ ਕਣੀਆਂ, ਉਸ ਨੂੰ ਉਹਨਾਂ ਨੇ 10
ਜਿਹੜੇ ਸਰਨਾਮਿਆਂ ਹੇਠ 1 2 3 ਦੇ ਨਾਂ 'ਤੇ ਉਹਨਾਂ ਨੇ ਪੇਸ਼ ਕੀਤਾ ਹੈ। ਵਰਦੇ ਮੀਂਹ ਦੀਆਂ ਕਣੀਆਂ ਝੱਲਿਆ ਵਾਂਗ ਸਮੁੰਦਰ ਜਾਨ, ਦੇਖੋ ਉਹਨਾਂ ਨੇ ਖੂਬਸੂਰਤੀ ਦੇ ਨਾਲ। ਫਿਰ ਇੱਕ ਚਿੜੀ ਨੇ ਤੀਲਾ ਤੀਲਾ ਇਕੱਠਾ ਕਰਕੇ ਘਰ ਬਣਾਇਆ, ਫਿਰ ਉਹਦੇ ਵਿੱਚ ਬੱਚੇ ਦੇ ਕੇ ਸਹਿਰਾ ਨੂੰ ਚੰਨ ਤਾਰੇ ਲਾਏ। ਆਖਰੀ ਨਜ਼ਮ ਮੀਂਹ ਦੀਆਂ ਕਣੀਆਂ। ਵਰਦੇ ਮੀਂਹ ਦੀਆਂ ਕਣੀਆਂ ਦੇ ਵਿੱਚ ਇੱਕ ਬਿਰਹਾ ਦੀ ਮਾਰੀ ਰਾਤ, ਨੈਣਾ ਦੇ ਵਿੱਚ ਹੰਝੂ ਲੈ ਕੇ ਬੁੱਕਲ ਮਾਰ ਕੇ ਇੱਕ ਲਾਪੇ ਦੀ, ਆਪਣੇ ਸੀਨੇ ਵਿੱਚ ਸਿਰ ਦੇ ਕੇ ਸੌਂ ਗਈ ਕਲਮ ਕੱਲੀ, ਰਾਤ ਹਿਜਰ ਦੀ ਖਿੜ ਖਿੜ ਹੱਸੀ, ਮੁੱਢ ਕਦੀਮੋਂ ਤੱਸੀ ਮੀਂਹ ਦੀਆਂ ਕਣੀਆਂ। ਵਰਦੇ ਮੀਂਹ ਦੀਆਂ ਕਣੀਆਂ ਦੇ ਵਿੱਚ ਪੋਏ 'ਤੇ ਸ਼ਕਲਾਂ ਬਣੀਆਂ, ਬਿਰਹਾ ਮਾਰੀ ਰਾਤ ਨੇ ਬਹਿ ਕੇ ਸੌ ਸੌ ਮਾਵਾਂ ਜਣੀਆਂ। ਇਹ ਇਸ ਨਜ਼ਮ ਪਰਾਗੇ ਦੀ ਆਖਰੀ ਨਜ਼ਮ ਹੈ। ਇਹਦੇ ਕੁੱਲ ਸਫ਼ੇ 144 ਨੇ। ਇਹਨੂੰ ਗੁਫ਼ਤਗੂ ਪਬਲੀਕੇਸ਼ਨਸ ਲਾਹੌਰ, ਨੀਲਮ ਬਲਾਕ, ਇਲਾਮਾ ਇਕਬਾਲ ਟਾਊਨ ਲਾਹੌਰ ਤੋਂ ਸ਼ਾਇਆ ਕੀਤਾ ਗਿਆ। ਇਹਦਾ ਮੁੱਲ 600 ਰੁਪਏ, 56 ਵਰ੍ਹਾ, ਜਨਵਰੀ 2023 ਦੇ ਵਿੱਚ ਹੈ।